ਅਖਤਿਆਰੀ ਗ੍ਰਾਂਟਾਂ ਵੰਡਣ ਦੀ ਨੀਤੀ ਤੋਂ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਵੱਲੋਂ ਹੁਣ ਅਖਤਿਆਰੀ ਗ੍ਰਾਂਟਾਂ ਵੰਡਣ ਦੀ ਜਿਹੜੀ ਨੀਤੀ ਹੈ ਉਹਨੂੰ ਪ੍ਰਵਾਨ ਕਰ ਲਿਆ ਗਿਆ ਜੀ। ਦੇਖੋ ਅੱਗੇ ਐਵੇਂ ਵਿਆਹ ਸ਼ਾਦੀ ਤੇ ਜਾਂਦੇ ਸੀ, ਬਸ ਉਹ ਟੌਰ ਅਗਲੇ ਦਾ ਵੀ ਬਣ ਜਾਂਦਾ ਸੀ, ਕੁਛ ਇਹਨਾਂ ਦਾ ਵੀ, ਚਲੋ ਕੋਈ ਸਮੋਸਾ ਕਚੋਰੀ, ਕੋਈ ਗੁਲਾਬ ਜਾਮਨ, ਕੋਈ ਰਸਗੁੱਲਾ ਜੀ ਖਾ ਕੇ, ਕੋਈ ਦਾਲ ਕਰਾਰੀ ਪੀ ਕੇ ਤੇ ਗੁਜ਼ਾਰਾ ਹੋ ਜਾਂਦਾ ਸੀ। ਦੇਣ ਲੈਣ ਨੂੰ ਕੁਛ ਨਹੀਂ ਸੀ। ਜੀ ਮਤਲਬ ਕਿ ਕਿਸੇ ਵੀ ਸਮਾਗਮ ਤੇ ਗਏ, ਕਿਸੇ ਉਦਘਾਟਨ ਤੇ ਗਏ, ਦੇਣ ਨੂੰ ਕੁਛ ਨਹੀਂ ਹੈ। ਹੂੰ ਤੇ ਜਦੋਂ ਮੰਤਰੀ ਨੇ ਗ੍ਰਾਂਟ ਹੀ ਨਹੀਂ ਦੇਣੀ ਤੇ ਫਿਰ ਅਗਲਾ ਕਾਹਤੋਂ ਬੁਲਾਏਗਾ। ਜੀ ਤੋ ਇਸ ਕਰਕੇ ਇਹ ਅੰਦਰ ਖਾਤੇ ਇਹਨਾਂ ਦਾ ਚੱਲਦਾ ਸੀਗਾ ਹਿਸਾਬ ਕਿਤਾਬ ਕਿ ਬਈ ਅਸੀਂ ਮੰਤਰੀ ਬਸ ਸਿਰਫ ਨਾਂ ਦੀ ਆ, ਜਦੋਂ ਜਾ ਕੇ ਇਲਾਕੇ ਦੇ ਵਿੱਚ ਕੁਝ ਵੰਡਣਾ ਹੀ ਨਹੀਂ, ਅਗਲਾ ਕਹਿੰਦਾ ਕਿ ਬਈ ਤੇਰਾ ਕੰਮ ਕੀ ਆ, ਜੀ ਜੀ ਕਾਦੇ ਲਈ ਬਣਿਆ ਫਿਰਦਾ ਐਵੇਂ। ਸੋ ਇਸ ਕਰਕੇ ਇਹ ਅੰਦਰ ਖਾਤੇ ਮੰਗ ਉੱਠ ਰਹੀ ਸੀ। ਸੋ ਇਹਨਾਂ ਨੇ ਇਹ ਫੈਸਲਾ ਕਰ ਲਿਆ, ਹੁਣ 5 ਕਰੋੜ ਦਾ ਅਖਤਿਆਰੀ ਫੰਡ ਮੁੱਖ ਮੰਤਰੀ ਕੋਲ ਚਲੇ ਜਾਏਗਾ ਤੇ 1.5 ਕਰੋੜ ਦਾ ਹੋਏਗਾ ਇਹਨਾਂ ਦੇ ਕੋਲ ਜਿਹੜੇ ਕੈਬਨਿਟ ਮਿਨਿਸਟਰ ਹੋਣਗੇ। ਇਸੇ ਤਰ੍ਹਾਂ ਇਹਨਾਂ ਨੇ ਇੱਕ ਵੱਡਾ ਹੋਰ ਫੈਸਲਾ ਲਿਆ, ਯਾਦ ਰੱਖਿਓ ਇਹ 2023 ਦੀ ਪਹਿਲੀ ਕੈਬਨਿਟ ਮੀਟਿੰਗ ਆ। ਡਾਇਰੈਕਟੋਰੇਟ ਆਫ ਪਬਲਿਕ ਇੰਸਟਰਕਸ਼ਨਸ ਕਾਲਜਾਂ ਦਾ ਨਾਮ ਬਦਲ ਕੇ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਕਰ ਲਿਆ ਇਹਨਾਂ ਨੇ। ਇਹ ਵੀ ਇੱਕ ਮਤਲਬ ਕਿ ਬਦਲਾਅ ਲਿਆਂਦਾ ਬਦਲਾਅ ਨੇ। ਇਸ ਤੋਂ ਇਲਾਵਾ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਨਿਯਮ 2011 ਵਿੱਚ ਸੋਧ ਕੀਤੀ ਹੈ। ਇਹਦੇ ਚ ਕਮੇਟੀਆਂ ਬਣਦੀਆਂ ਹੁੰਦੀਆਂ ਨੇ, ਮੈਨੇਜਮੈਂਟ ਕਮੇਟੀਆਂ ਹੁੰਦੀਆਂ ਨੇ ਪਿੰਡਾਂ ਚ ਜਾਂ ਸਕੂਲਾਂ ਚ। ਤਾਂ ਉਹਦੇ ਚ ਕੀ ਹੈ ਕਿ 2 ਹੁਣ ਹੋਰ ਐਡ ਕੀਤੇ ਜਾ ਸਕਦੇ ਮੈਂਬਰ। ਇਹਦੇ ਚ ਇੱਕ ਇਨਵਾਈਟੀ ਹੋਏਗਾ, ਇੱਕ ਸਥਾਈ ਮੈਂਬਰ ਵੀ ਹੋਏਗਾ। ਇਸ ਤੋਂ ਇਲਾਵਾ ਹੋਰ ਕੁਝ ਨਿਯਮਾਂ ਨੂੰ ਸੋਧ ਕੇ ਇਹਨਾਂ ਨੇ ਹਰੀ ਝੰਡੀ ਦਿੱਤੀ। ਉਹਨਾਂ ਨਿਯਮਾਂ ਨੂੰ ਸੋਧਣ ਵਾਸਤੇ ਸੈਕਟਰੀਏਟ ਦੇ ਵਿੱਚ ਸੇਵਾਦਾਰਾਂ ਤੇ ਚੌਕੀਦਾਰਾਂ ਦੀਆਂ 173 ਖਾਲੀ ਅਸਾਮੀਆਂ ਜਿਹੜੀਆਂ ਉਹਨਾਂ ਨੂੰ ਭਰਨ ਦੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ। ਸਕੂਲਾਂ ਵਾਸਤੇ ਵੀ ਖਾਸ ਤੌਰ ਤੇ ਜੋ ਸਫਾਈ ਕਰਮਚਾਰੀਆਂ ਦੀ ਬੜੀ ਕਿੱਲਤ ਸੀਗੀ, ਉਹਦੇ ਵਾਸਤੇ ਵੀ ਇਹਨਾਂ ਨੇ ਸ਼ਾਇਦ 23 ਕਰੋੜ ਰੁਪਈਆ ਜਿਹੜਾ ਉਹ ਅਲੱਗ ਤੋਂ ਰੱਖ ਦਿੱਤਾ। ਸੋ ਇਹ ਕੁਝ ਇਹਨਾਂ ਨੇ ਫੈਸਲੇ ਲਏ ਆ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਕਿ ਇਹਨਾਂ ਦਾ ਪਹਿਲਾਂ ਹੀ ਵਿਰੋਧ ਹੋ ਰਿਹਾ ਸੀ ਕਿਤੇ ਨਾ ਕਿਤੇ ਕਿ ਬਈ ਥੋੜਾ ਜਿਹਾ ਇਸ ਪਾਸੇ ਕੋਈ ਡੱਡਾ ਭੋਰੋ ਤਾਂ ਕਿ ਪਿੰਡਾਂ ਚ ਵੜਨ ਜੋਗੇ ਹੋਈਏ। ਗਾਂ ਇਲੈਕਸ਼ਨ ਆਉਣੇ ਆ, 2024 ਆਉਣਾ ਹੈ। ਇਸ ਕਰਕੇ ਹੁਣ ਤੋਂ ਫਿਰ ਤਿਆਰੀਆਂ ਜਿਹੜੀਆਂ ਉਹ ਆਰੰਭ ਕਰ ਦੇਣਗੇ। ਵੈਸੇ ਬਦਲਾਅ ਦੀ ਗੱਲ ਜਿਹੜੀ ਆ ਕਮਾਲ ਦੀ ਗੱਲ ਹੈ ਜ਼ਰੂਰ। ਪਹਿਲੀ ਵਾਰੀ ਆਪਣੀ ਜ਼ਿੰਦਗੀ ਚ ਅਸੀਂ ਦੇਖ ਰਹੇ ਹਾਂ ਕਿ ਲੋਕ ਸਿਆਲਾਂ ਚ ਬਿਜਲੀ ਲੈਣ ਵਾਸਤੇ ਧਰਨਾ ਲਾ ਰਹੇ ਨੇ। ਵਰਕਾਂ ਦੇ ਵਿੱਚ ਇੱਕ ਹੈਗਾ ਗ੍ਰੇਡੋ ਦਾ ਕਿਸਾਨ ਆਗੂਆਂ ਨੇ ਜਾ ਕੇ ਘਰਾਓ ਕਰਕੇ ਤੇ ਲਾਈਟ ਛਟਾਈ ਆ। ਹਿਸਾਬ ਲਾ ਲਓ ਕਿ ਇੱਕ ਦਿਨ ਦੇ ਵਿੱਚ ਮਸੀਂ ਕਿਤੇ 2-4 ਘੰਟੇ ਲਾਈਟ ਆਈ। ਤੋ ਇਹ ਹਾਲ ਹੈ। ਖੈਰ ਨਾਲ ਇਹਨਾਂ ਨੇ ਸਕ੍ਰੈਪਿੰਗ ਪਾਲਿਸੀ ਵੀ ਲੈਂਦੀ ਆ। ਸਕ੍ਰੈਪ ਪਾਲਿਸੀ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਪੁਰਾਣੀ ਕਾਰ ਹੁੰਦੀ ਹੈ ਉਹਨੂੰ ਬਦਲੋ। ਇਹ ਸਾਰਾ ਕੁਝ ਜਿਹੜਾ ਹੈ ਉਹ 2070 ਦਾ ਸਾਡਾ ਜਿਹੜਾ ਇੰਡੀਆ ਦਾ ਗੋਲ ਹੈ ਨੈਟ ਜ਼ੀਰੋ ਵਾਲਾ, ਉਹਦੇ ਮੱਦੇ ਨਜ਼ਰ ਹੈ ਕਿ ਪੁਰਾਣੀਆਂ ਕਾਰਾਂ ਜਿਹੜੀਆਂ ਵੇਚੋ, ਪੁਰਾਣੀਆਂ ਕਾਰਾਂ ਜਿਹੜੀਆਂ ਉਹਨਾਂ ਨੂੰ ਸਕ੍ਰੈਪ ਕਰੋ ਤਾਂ ਬਾਈ ਉਸਦੇ ਬਦਲੇ ਫਿਰ ਖਾਸ ਤੌਰ ਤੇ ਜੋ ਮੋਟਰ ਵਹੀਕਲ ਟੈਕਸ ਹੈ ਇਹਨਾਂ ਦੇ ਵਿੱਚ ਤੁਹਾਨੂੰ 15 ਤੋਂ 25% ਦੀ ਛੋਟ ਮਿਲ ਜਾਂਦੀ ਹੈ।